ਟੈਕਸਸ ਦੇ ਇੱਕ ਛੋਟਾ ਜਿਹਾ ਜਿਹੜਾ ਟਾਊਨ ਹੈਗਾ ਆ, ਬਰਾਊਨਸਵਿਲ, ਉਸ ਏਰੀਏ 'ਚ ਇੱਕ ਬੱਸ ਸਟਾਪ ਦੇ ਉੱਤੇ ਮਾਈਗ੍ਰੈਂਟ ਖੜੇ ਸੀ ਮੈਜੋਰਟੀ 'ਚ, ਤੇ ਉਹ ਬੱਸ ਚੜ੍ਹ ਕੇ ਉਹਨੇ ਕਿਤੇ ਜਾਣਾ ਸੀ। ਅੱਜ ਦੀ ਰੇਟ ਦੇ ਵਿੱਚ ਐਂਟੀ ਇਮੀਗ੍ਰੈਂਟ ਜਿਹੜੀ ਵੇਵ ਆ ਉਹ ਬਹੁਤ ਜ਼ਿਆਦਾ ਚੱਲ ਰਹੀ ਆ, ਖਾਸ ਕਰਕੇ ਉਹ ਏਰੀਏ ਦੇ ਵਿੱਚ ਜਿੱਥੇ ਇਮੀਗ੍ਰੈਂਟਾਂ ਦੀ ਗਿਣਤੀ ਘੱਟ ਹੈਗੀ ਆ। ਬਰਾਊਨਸਵਿਲ ਵਾਲਾ ਏਰੀਆ ਸਪੈਨਿਸ਼ ਮੂਲ ਦਾ ਏਰੀਆ ਹੈ। ਇੱਥੇ 95% ਪੋਪੂਲੇਸ਼ਨ ਸਪੈਨਿਸ਼ ਆ, ਪਰ ਬਾਰਡਰ ਦੇ ਉੱਤੇ ਆ ਬਹੁਤ ਸਾਰੇ ਲੋਕ ਜੋ ਬਾਰਡਰ ਕ੍ਰਾਸ ਕਰਕੇ ਆਉਂਦੇ ਆ, ਇਸ ਟਾਊਨ ਦੇ ਥਾਣੀ ਆਉਂਦੇ ਹੈਗੇ ਆ। ਕਹਿੰਦੇ ਉਹਨਾਂ ਚੋਂ ਹੀ ਕੁਝ ਹੋ ਸਕਦੇ ਆ ਜਿਹੜੇ ਬੱਸ ਦੇ ਵਿੱਚ ਚੜ੍ਹ ਕੇ ਗਏ ਜਾਣਾ ਸੀ, ਜਿਨ੍ਹਾਂ ਨੇ 8 ਜਣਿਆਂ ਦੀ ਮੌਕੇ ਤੇ ਮੌਤ ਹੋ ਗਈ। ਆਪਣਾ ਇਸਨੇ ਲੈਂਡ ਰੋਵਰ ਆ, ਉਹ ਬਿਲਕੁਲ ਸ਼ਰੇਆਮ ਜਦੋਂ ਖੜੇ ਸੀ ਬੱਸ ਸਟਾਪ ਦੇ ਉੱਤੇ ਉਹਨਾਂ ਦੇ ਉੱਤੇ ਚਾੜ ਦਿੱਤਾ। ਜਾਰਜ ਅਲਵਰੇਜ਼ 34 ਸਾਲਾਂ ਦਾ ਇਹ ਹੈਗਾ, ਜਿਸ ਨੇ ਆਪਣੀ ਕਾਰ ਦੇ ਨਾਲ 8 ਜਣਿਆਂ ਨੂੰ ਮਾਰ ਦਿੱਤਾ ਹੈਗਾ ਆ। ਲੈਂਡ ਰੋਵਰ ਇਸਨੇ ਯੂਜ਼ ਕੀਤਾ ਬੱਸ ਸਟਾਪ ਤੇ। ਬਿਸ਼ਪ ਐਨਰੀਕਿਊ ਇੱਕ ਸੈਨ ਪੈਡਰੋ ਓਜ਼ਾਮਨ ਸੈਂਟਰ ਦੇ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਆ, ਇਹ ਹੋਮਲੈਸ ਸ਼ੈਲਟਰ ਵੀ ਚਲਾਉਂਦੇ ਆ। ਬਹੁਤ ਸਾਰੇ ਜਿਹੜੇ ਇਮੀਗ੍ਰੈਂਟ ਕ੍ਰਾਸ ਕਰਕੇ ਆਉਂਦੇ ਆ ਉਹਨਾਂ ਦੀ ਹੈਲਪ ਵੀ ਕਰਦੇ ਆ। ਉਹਨਾਂ ਨੇ ਇਹ ਦੱਸਿਆ, ਕਹਿੰਦੇ ਵੀ ਇੰਨੀ ਜ਼ੋਰ ਦੇ ਨਾਲ ਚਲਾਇਆ, ਕਈ ਲੋਕਾਂ ਦੀਆਂ ਬੋਡੀਜ਼ 30 ਫੁੱਟ ਤੱਕ ਖਿੱਚ ਕੇ ਇਹ ਲੈ ਗਏ। 20 ਤੋਂ 25 ਦੇ ਕਰੀਬ ਮਾਈਗ੍ਰੈਂਟਸ ਖੜੇ ਸੀ ਬੱਸ ਦੇ ਉੱਤੇ ਜਾਣ ਦੇ ਲਈ 8:30 ਵਜੇ ਦੇ ਕਰੀਬ, ਜਦੋਂ ਸਵੇਰੇ ਜਦੋਂ ਇਹ ਘਟਨਾ ਵਾਪਰੀ ਹੈਗੀ ਆ। ਇਹ ਕ੍ਰੈਸ਼ ਐਗਜ਼ੈਕਟਲੀ ਉਸ ਟਾਈਮ ਦੇ ਉੱਤੇ ਆਇਆ ਜਦੋਂ ਪਬਲਿਕ ਹੈਲਥ ਐਮਰਜੈਂਸੀ ਦਾ ਜਿਹੜਾ ਟਾਈਟਲ 42 ਆ ਉਹ ਲੈਪਸ ਹੋਣ ਵਾਲਾ ਇਸ ਵੀਰਵਾਰ ਨੂੰ। ਉਸ ਨੂੰ ਲੈ ਕੇ ਅੱਜ ਦੀ ਡੇਟ ਦੇ ਵਿੱਚ ਪੂਰੀ ਅਮਰੀਕਾ 'ਚ ਬਹੁਤ ਜ਼ਿਆਦਾ ਹਾਹਾਕਾਰ ਮਚੀ ਹੋਈ ਆ, ਕਈ ਸਟੇਟਾਂ ਦੇ ਵਿੱਚ। ਸੋ ਆਪਣੇ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਪਲੀਜ਼ ਜੇ ਕਿਤੇ ਤੁਸੀਂ ਬਾਹਰ ਵਾਕ ਕਰਨ ਜਾਂ ਕਿਤੇ ਜਾਂਦੇ ਵੀ ਆ, ਬੜੇ ਧਿਆਨ ਦੇ ਨਾਲ ਆਪਣਾ ਆਲਾ ਦੁਆਲਾ ਦੇਖੋ। ਲੋਕ ਤੇ ਬਹੁਤ ਸਦਾਈ ਹੋਏ ਪਏ ਆ। ਕਈ ਸ਼ਹਿਰ, ਈਵਨ ਡੈਮੋਕ੍ਰੇਟ ਸ਼ਹਿਰ ਵੀ ਹੁਣ ਵਾਈਟ ਹਾਊਸ ਦੇ ਅਗੇਂਸਟ ਹੋ ਗਏ ਆ, ਖਾਸ ਕਰਕੇ ਜੋ ਇੰਨੀ ਵੱਡੀ ਗਿਣਤੀ ਦੇ ਵਿੱਚ ਅਨਡਾਕੂਮੈਂਟਡ ਲੋਕ ਆਏ ਹੈਗੇ ਆ। ਰੌਕਲੈਂਡ ਕਾਉਂਟੀ ਦੀ ਜਿਹੜੀ ਐਗਜ਼ੀਕਿਊਟਿਵ ਆ, ਉਹਨਾਂ ਨੇ ਕਿਹਾ ਵੀ ਅਸੀਂ ਆਪਣੀ ਪੁਲਿਸ ਜਿਹੜੇ ਆ ਉਹ ਡਿਪਲੋਏ ਕਰਨ ਜਾ ਰਹੇ ਆ ਜੇ ਨਿਊਯਾਰਕ ਸਿਟੀ ਨੇ ਬੱਸਾਂ ਉਹਨਾਂ ਦੇ ਸ਼ਹਿਰ ਨੂੰ ਭੇਜਣੀਆਂ ਨਾ ਬੰਦ ਕੀਤੀਆਂ, ਜਿਹਦੇ ਵਿੱਚ ਹੰਡਰਡਸ ਆਫ ਮਾਈਗ੍ਰੈਂਟਸ ਜਾਂਦੇ ਆ। ਸਭ ਤੋਂ ਪਹਿਲਾਂ ਇਹ ਕੰਮ ਟੈਕਸਸ ਨੇ ਕੀਤਾ ਸੀ। ਟੈਕਸਸ ਤੋਂ ਨਿਊਯਾਰਕ ਨੂੰ, ਵਾਸ਼ਿੰਗਟਨ ਡੀਸੀ ਨੂੰ ਜਿੰਨੇ ਵੀ ਲੋਕ ਆਉਂਦੇ ਸੀ ਉਹਨਾਂ ਨੂੰ ਬੱਸਾਂ ਭਰ ਕੇ ਭੇਜਿਆ ਜਾਂਦਾ ਸੀ। ਸੋ ਇਹ ਹੁਣ ਸ਼ਹਿਰਾਂ ਦੇ ਵਿੱਚ ਵੀ ਕਸ਼ਮਕਸ਼ ਬਹੁਤ ਜ਼ਿਆਦਾ ਚੱਲ ਰਹੀ ਹੈ, ਕਿਉਂਕਿ ਇੰਨੀ ਵੱਡੀ ਗਿਣਤੀ ਦੇ ਵਿੱਚ ਲੋਕ ਆ ਗਏ ਆ। ਤੇ ਪਰ ਇਹ ਬਹੁਤ ਮਾੜੀ ਗੱਲ ਆ ਜੇ ਕਿਸੇ ਨੂੰ ਜਿਹੜਾ ਆ ਇਸ ਤਰ੍ਹਾਂ ਮਾਰਨਾ। ਜੀ ਬਿਲਕੁਲ। ਸਥਿਤੀ ਜਿਹੜੀ ਪਤਾ ਨਹੀਂ ਕਿੱਦਾਂ ਦੀ ਜਿਹੜੀ ਬਣਨੀ ਆ, ਪਰ ਕਮਲੇ ਹੋਏ ਫਿਰਦੇ ਆ ਲੋਕ। ਆਪਾਂ ਪਿਛਲੇ ਦਿਨਾਂ 'ਚ ਵੀ ਕਿੰਨੀਆਂ ਖਬਰਾਂ ਇੱਦਾਂ ਦੀਆਂ ਕੀਤੀਆਂ, ਗੁੱਸੇ ਦੇ ਵਿੱਚ ਆ ਕੇ ਕਿਸੇ ਨੇ ਕਿਸੇ ਨੂੰ ਮਾਰਤਾ, ਕਿਸੇ ਨੇ ਕੁਛ ਕਰਤਾ, ਕੋਈ ਸੁਪਾਰੀ ਦੇਈ ਜਾਂਦਾ, ਕੁਛ ਕਿਤੇ ਕੋਈ ਹੋਈ ਜਾਂਦਾ ਆ। ਭਾਈ ਇੱਦਾਂ ਦਾ ਜਿਹੜਾ ਗੁੱਸਾ ਹੈ ਉਹ ਘਟਣਾ ਚਾਹੀਦਾ। ਪਰ ਇਹ ਆ ਵੀ ਜਿਹੜਾ ਹੁਣ ਪੋਲੀਟੀਕਲ ਰੈਟੋਰਿਕ ਇੰਨਾ ਕੁ ਜ਼ਿਆਦਾ ਐਕਸਟ੍ਰੀਮ ਰਾਈਟ ਤੇ ਐਕਸਟ੍ਰੀਮ ਲੈਫਟ ਦਾ ਜਿਹੜਾ ਉਹ ਆ ਚੁੱਕਾ, ਲੋਕਾਂ ਦੇ ਮਨਾਂ ਦੇ ਵਿੱਚ ਨਫ਼ਰਤ ਜਿਹੜੀ ਉਹਦੇ ਕਰਕੇ ਬਹੁਤ ਜ਼ਿਆਦਾ ਵੱਧ ਚੁੱਕੀ ਆ। ਇਹ ਮੁਲਕ ਇੱਦਾਂ ਦਾ ਤਾਂ ਨਹੀਂ ਸੀ ਦੇਖਿਆ। ਇਹ ਪਿਛਲੇ ਥੋੜ੍ਹੇ ਸਾਲਾਂ ਦੇ ਵਿੱਚ ਇਸ ਪਾਸੇ ਵੱਲ ਨੂੰ ਵੱਧਦਾ ਹੋਇਆ ਨਜ਼ਰ ਆ ਰਿਹਾ। ਉਹ ਇੱਕ ਦੇਖਿਆ ਜਾਵੇ ਤਾਂ ਇਹ ਗਲੋਬਲ ਪੱਧਰ ਦੇ ਉੱਤੇ, ਕੌਮਾਂਤਰੀ ਪੱਧਰ ਦੇ ਉੱਤੇ ਵਰਤਾਰਾ ਜਿਹੜਾ ਉਹ ਚੱਲ ਰਿਹਾ ਆ, ਜਿੱਥੇ ਲੋਕ ਇੱਕ ਦੂਜੇ ਦੇ ਪ੍ਰਤੀ ਜਿਹੜੀ ਆ ਹੀਨ ਭਾਵਨਾ ਤੇ ਨਫ਼ਰਤ ਜਿਹੜੀ ਆ ਉਹ ਫੈਲਾ ਰਹੇ ਆ। ਸੋ ਭਾਈ ਬਚ ਕੇ ਰਹਿਣ ਦੀ ਜ਼ਰੂਰਤ ਆ, ਸਤਰਕ ਰਿਹਾ ਕਰੋ, ਪੁੱਟ ਯੂਰ ਹੈਡ ਔਨ ਦਾ ਸਵਿਵਲ ਜਿੱਦਾਂ ਕਹਿੰਦੇ ਆ। ਆਲੇ ਦੁਆਲੇ ਦੇਖੋ ਕੀ ਤੁਹਾਡੇ ਜਿਹੜਾ ਉਹ ਹੋ ਰਿਹਾ ਆ, ਕੰਨਾਂ 'ਚ ਟੂਟੀਆਂ ਲਾਈਆਂ ਆ ਤਾਂ ਫਿਰ ਪਤਾ ਨਹੀਂ ਲੱਗਣਾ ਕੀ ਜਿਹੜਾ ਉਹ ਹੋ ਜਾਂਦਾ ਆ। ਉਹ ਤਾਂ ਚੰਗੇ ਸੀਗੇ ਲੋਕ, ਉਹਨਾਂ ਨੇ ਭੱਜਦੇ ਨੂੰ ਉੱਥੇ ਉਹਨਾਂ ਨੂੰ ਫੜ ਲਿਆ, ਜਿਸ ਨੇ ਗੱਡੀ ਜਿਹੜੀ ਉਹਦੀ ਵੱਜੀ ਇਹਦੇ ਵਿੱਚ, ਨਹੀਂ ਤਾਂ ਦੌੜ ਜਾਂਦਾ ਤੇ ਸ਼ਾਇਦ ਕਾਬੂ ਵੀ ਨਾ ਆਉਂਦਾ, ਜਾਂ ਹੋਰ ਮੈਨ ਹੰਟ, ਹੋਰ ਪਤਾ ਨਹੀਂ ਕਈ ਕੁਛ ਜਿਹੜੇ ਰਿਸੋਰਸਿਸ ਉਸ ਦੇ ਉੱਤੇ ਜਿਹੜੇ ਲੱਗਣੇ ਸੀਗੇ। UC ਡੇਵਿਸ ਦਾ ਦੇਖਿਆ, ਉੱਥੇ ਦਾ ਇੱਕ ਵਿਦਿਆਰਥੀ ਹੋਈ ਸੀਰੀਅਲ ਕਿਲਰ ਟਾਈਪ ਜਿਹੜਾ ਨਿਕਲਿਆ, ਜਿਹਨੇ 3 ਜਣਿਆਂ ਨੂੰ ਸਟੈਪ ਜਿਹੜਾ ਉਹ ਕੀਤਾ। ਕਮਲੇ ਹੋਏ ਫਿਰਦੇ ਨੇ ਲੋਕ। ਇਹ ਨਹੀਂ ਅਸੀਂ ਕਹਿੰਦੇ ਵੀ ਤੁਸੀਂ ਕਿਤੇ ਜਾਓ ਨਹੀਂ, ਆਓ ਨਹੀਂ, ਤੁਸੀਂ ਆਓ ਜਾਓ, ਸਾਰਾ ਕੁਛ ਜਿਹੜਾ ਉਹ ਕਰੋ, ਪਰ ਧਿਆਨ ਰੱਖੋ ਤੇ ਇਹਦੇ ਤੋਂ ਵੀ ਵੱਧ ਆਪਣੇ ਜਿਹੜੇ ਪੋਲੀਟੀਸ਼ੀਅਨਸ ਦੇ ਉੱਤੇ ਭਾਈ ਪ੍ਰੈਸ਼ਰ ਪਾਓ, ਦਬਾਅ ਪਾਓ ਵੀ ਇਹ ਜਿਹੜੀ ਨਫ਼ਰਤ ਆ, ਇਹ ਜਿਹੜੀ ਹੇਟ ਆ, ਜਿਹੜਾ ਨਿੱਤ ਆਏ ਦਿਨ ਇੱਦਾਂ ਦਾ
ਵਰਤਾਰਾ ਜਿਹੜਾ ਵਾਪਰ ਰਿਹਾ ਆ, ਇਸ ਦੇ ਉੱਤੇ ਕਾਬੂ ਪਾਉਣ ਦੇ ਲਈ ਤੁਸੀਂ ਕਰ ਕੀ ਰਹੇ ਆ? ਜੇ ਮੈਂਟਲ ਹੈਲਥ ਦੀ ਪ੍ਰੋਬਲਮ ਕਹਿੰਦੇ ਆ ਤਾਂ ਮੈਂਟਲ ਹੈਲਥ ਲਈ ਕਿਹੜੇ ਰਿਸੋਰਸ ਦੇ ਰਹੇ ਆ? ਤੁਸੀਂ ਜਿਹੜੀ ਫੰਡਿੰਗ ਦੇਣ ਦੀ ਗੱਲ ਕਰਦੇ ਹੋ ਉਹਦੇ ਵਿੱਚ ਤਾਂ ਕਟੌਤੀਆਂ ਫਿਰ ਕਰ ਜਾਂਦੇ ਆ। ਕਿਹੜੇ ਪਾਸੇ ਨੂੰ ਮਨੀ ਸਪੈਂਡ ਕਰਨੀ ਹੈ ਇਹ ਦੇਖੋ ਜਰਾ, ਆਲੇ ਦੁਆਲੇ ਧਿਆਨ ਮਾਰੋ ਵੀ ਕਿਹੜੇ ਪਾਸੇ ਨੂੰ ਮਨੀ ਸਪੈਂਡ ਕਰ ਰਹੀ ਹੈ ਪੋਲੀਟੀਸ਼ੀਅਨਸ, ਕਿੱਧਰ ਉਹਨਾਂ ਦੀਆਂ ਪ੍ਰਾਇੋਰਟੀਜ਼ ਜਿਹੜੀਆਂ ਉਹ ਹੈਗੀਆਂ ਆ। ਵੋਟਾਂ ਲੈਣ ਤੱਕ ਹੀ ਸੀਮਤ ਨਾ ਲੈਣ, ਵੋਟਾਂ ਲੈਣ ਦੇ ਲਈ ਲੋਕ ਵੀ ਤਾਂ ਬਚਣੇ ਚਾਹੀਦੇ ਆ ਨਾ। ਲੋਕਾਂ 'ਚ ਇੰਨਾ ਭੈ, ਇੰਨਾ ਖੌਫ ਜਿਹੜਾ ਉਹ ਨਾ ਹੋਵੇ। ਇਸ ਲਈ ਇਹ ਜ਼ਰੂਰੀ ਆ ਵੀ ਤੁਸੀਂ ਆਪਣੇ ਪੋਲੀਟੀਸ਼ੀਅਨਸ ਦੇ ਉੱਤੇ ਦਬਾਅ ਪਾਓ, ਉਹਨਾਂ ਨੂੰ ਪੁੱਛੋ ਵੀ ਤੁਸੀਂ ਕਿਸ ਪਾਸੇ ਵੱਲ ਨੂੰ ਜਿਹੜਾ ਟੈਕਸ ਪੇਅਰ ਮਨੀ ਆ ਉਹ ਸਪੈਂਡ ਕਰ ਰਹੇ ਆ, ਸਾਡੀ ਸੇਫਟੀ ਦੇ ਲਈ ਕੀ ਐਕਸਟਰਾ ਜਿਹੜਾ ਉਹ ਕੀਤਾ ਜਾ ਰਿਹਾ ਆ, ਕਦੋਂ ਇੱਦਾਂ ਦੇ ਜਿਹੜੇ ਅਨਸਰ ਆ ਉਹਨਾਂ ਦੇ ਉੱਤੇ ਤੁਸੀਂ ਕਾਬੂ ਜਿਹੜਾ ਉਹ ਪਾ ਸਕੋਗੇ ਤਾਂ ਜੋ ਲੋਕ ਆਪਣੀ ਨਾਰਮਲ ਲਾਈਫ ਵੱਲ ਨੂੰ ਵਧਣ। ਕਿਉਂਕਿ ਅਜਿਹੇ ਮਾਮਲਿਆਂ ਨੂੰ ਲੈ ਕੇ ਅਸੀਂ ਨਾਰਮਲ ਨਹੀਂ ਹੋਣਾ ਚਾਹੁੰਦੇ ਵੀ ਚੱਲ ਕੋਈ ਨਹੀਂ, ਇਹ ਤਾਂ ਉੱਥੇ ਵਾਪਰ ਗਈ, ਉੱਥੇ ਘਟਨਾ ਹੋ ਗਈ ਆ, ਨਹੀਂ ਹੋਇਆ ਆਪਾਂ ਕਿਹੜੀ ਪਹੁੰਚਣੀ ਉਹ ਤੁਸੀਂ ਬਚ ਨਹੀਂ ਸਕਦੇ ਜੇ ਇਹਦੇ ਉੱਤੇ ਕਾਬੂ ਨਾ ਹੋਇਆ, ਚਾਹੇ ਉਹ ਕਿਤੇ ਵੀ ਆ। ਇਸ ਨੂੰ ਲੈ ਕੇ ਤੁਹਾਨੂੰ ਸੰਵੇਦਨਸ਼ੀਲਤਾ ਦੇ ਨਾਲ ਜਿਹੜਾ ਉਹ ਸੋਚਣ ਦੀ ਜ਼ਰੂਰਤ ਹੈ। ਜੀ, ਸੋ ਇਹ ਸਾਰੇ ਕਾਸੇ ਦੇ ਮਾਮਲੇ ਦੇ ਵਿੱਚ ਖਾਸ ਕਰਕੇ ਜੋ ਇੰਡੀਆ ਤੋਂ ਫੈਮਿਲੀਜ਼ ਰਹਿੰਦੀਆਂ ਆ ਟੈਕਸਸ ਦੇ ਵਿੱਚ, ਜੋ H1 ਵੀਜ਼ੇ ਦੇ ਉੱਤੇ ਵੀ ਆ, ਉਹ ਕਾਫੀ ਘਬਰਾਏ ਹੋਏ ਆ। ਇਸ ਜੋ 17 ਸਾਲਾਂ ਦੀ ਕੁੜੀ ਆ ਜਿਹਦੀ ਗੋਲੀਆਂ ਮਾਰ ਕੇ ਹੱਤਿਆ ਕਰਤੀ, ਜਿਹੜੇ 8 ਆ ਉਹਨਾਂ ਚੋਂ ਇੱਕ ਵੀ ਆ, ਇੱਕ ਜਣੀ ਸੀ, ਉਹਦੇ ਸੰਬੰਧ ਦੇ ਵਿੱਚ ਬਹੁਤ ਸਾਰੇ ਸੋਸ਼ਲ ਮੀਡੀਆ ਤੇ ਕਹਿ ਰਹੇ ਆ ਵੀ ਸਾਨੂੰ ਸੇਫ ਵੀ ਆ ਟੈਕਸਸ ਦੇ ਵਿੱਚ ਰਹਿਣਾ ਜਾਂ ਨਹੀਂ, ਤੇ ਸਾਨੂੰ ਕੀ ਕਰਨਾ ਚਾਹੀਦਾ। ਉਹ ਕਹਿੰਦੇ ਵੀ ਸਭ ਤੋਂ ਜ਼ਿਆਦਾ ਆਪਾਂ ਹਾਈਐਸਟ ਪੇਡ ਟੈਕਸ ਵਾਲੇ ਲੋਕ ਆ, ਮੈਟਰ ਨਹੀਂ ਕਰਦਾ ਵੀ ਤੁਸੀਂ ਸਿਟੀਜ਼ਨ ਆ ਜਾਂ ਗ੍ਰੀਨ ਕਾਰਡ ਆ ਜਾਂ H1 ਆ ਜਾਂ ਪੋਲੀਟੀਕਲ ਅਸਾਈਲਮ ਆ ਜਾਂ ਵਰਕ ਪਰਮਿਟ ਆ, ਐਜ਼ ਲੌਂਗ ਐਜ਼ ਤੁਸੀਂ ਟੈਕਸ ਦੇ ਰਹੇ ਆ ਤੇ ਤੁਹਾਡਾ ਇਕੁਅਲ ਹੱਕ ਆ, ਬਰਾਬਰ ਦਾ ਹੱਕ ਆ ਵੀ ਤੁਸੀਂ ਆਪਣੇ ਸੈਨੇਟਰਸ, ਕਾਂਗਰਸਮੈਨਸ, ਉਹਨਾਂ ਨੂੰ ਪੁੱਛੋ ਵੀ ਭਾਈ ਇਹ ਕੀ ਕੁਝ ਵਾਪਰ ਰਿਹਾ ਹੈਗਾ। ਭਾਰਤੀ ਮੂਲ ਦੇ ਬਹੁਤ ਸਾਰੇ ਲੋਕ ਉਹਨਾਂ ਨੇ ਹੁਣ ਸੋਸ਼ਲ ਮੀਡੀਆ ਤੇ ਗਰੁੱਪ ਬਣਾਏ ਆ, ਉਹ ਪੋਲੀਟੀਸ਼ੀਅਨਸ ਨੂੰ ਕੰਟੈਕਟ ਵੀ ਕਰ ਰਹੇ ਆ ਵੀ ਭਾਈ ਇਹ ਅਮਰੀਕਾ ਦੇ ਵਿੱਚ ਤਾਂ ਅਸੀਂ ਓਪਰਚੁਨਿਟੀ ਦੇ ਲਈ ਆਏ ਸੀ, ਵਧੀਆ ਮੁਲਕ ਆ, ਪਰ ਹੁਣ ਆਪਾਂ ਦੇਖਦੇ ਆ ਵੀ ਗਨ ਸ਼ੂਟਿੰਗ ਐਵਰੀ ਡੇ ਕਿਤੇ ਨਾ ਕਿਤੇ ਇੰਨੀ ਜ਼ਿਆਦਾ ਹੋ ਰਹੀ ਆ। 4 ਮਹੀਨਿਆਂ 'ਚ 199 ਮਾਸ ਸ਼ੂਟਿੰਗਸ ਹੋਈਆਂ। ਗਨ ਸ਼ੂਟਿੰਗ ਤਾਂ ਬਹੁਤ ਜ਼ਿਆਦਾ ਆ, ਮਾਸ ਸ਼ੂਟਿੰਗ 4 ਤੋਂ ਵੱਧ ਜਿਹੜੇ ਲੋਕਾਂ ਦੇ ਗੋਲੀਆਂ ਲੱਗਣ ਉਹਨੂੰ ਮਾਸ ਸ਼ੂਟਿੰਗ ਗਿਣਿਆ ਜਾਂਦਾ ਆ। ਉਹ ਤੋਂ ਬਾਅਦ ਚੋਰੀ ਦਾ ਕਲਚਰ ਬਹੁਤ ਜ਼ਿਆਦਾ ਆ, ਥੈਫਟ ਕਲਚਰ, ਕਾਰਾਂ ਚੋਰੀ, ਰੇਸਿਜ਼ਮ ਇੰਨਾ ਜ਼ਿਆਦਾ ਵੱਧ ਗਿਆ ਹੈਗਾ ਆ। ਈਵਨ ਚਲੋ ਆਪਾਂ ਥੋੜੇ ਜਿਹੇ ਲੱਕੀ ਆ, ਕੈਲੀਫੋਰਨੀਆ ਜਿਹੜੇ ਰਹਿੰਦੇ, ਇੱਥੇ ਘੱਟ ਆ, ਬਹੁਤ ਸਾਰੀਆਂ ਸਟੇਟਸ ਦੇ ਵਿੱਚ ਰੇਸਿਜ਼ਮ ਬਹੁਤ ਜ਼ਿਆਦਾ ਆ। ਟੈਕਸਸ ਦਾ ਹੀ ਗਰੁੱਪ ਮੈਂ ਦੇਖਦਾ ਸੀ, ਕਹਿੰਦੇ ਜਦੋਂ ਅਸੀਂ ਕੋਸਕੋ ਜਾਂ ਹੋਰ ਸਟੋਰਾਂ 'ਚ ਜਾਂਦੇ ਆ ਤੇ ਸਾਡੇ ਵੱਲ ਲੋਕ ਬਹੁਤ ਹੋਰ ਤਰ੍ਹਾਂ ਦੇਖਦੇ ਹੈਗੇ ਆ। ਹੈਲਥ ਕੇਅਰ ਸਿਸਟਮ ਬੜਾ ਪੁੱਠਾ ਚੱਲ ਰਿਹਾ ਹੈਗਾ। ਸੋ ਸਾਰੇ ਪਾਸੇ ਬਹੁਤ ਘਬਰਾਹਟ ਆ, ਬੱਚਿਆਂ ਦੇ ਵਿੱਚ ਸਕੂਲਾਂ 'ਚ ਡਰ ਵਾਲਾ ਮਾਹੌਲ ਆ। ਅੱਜ ਕਹਿੰਦੇ ਸਭ ਤੋਂ ਵੱਧ ਕਾਲਾਂ ਟੈਕਸਸ ਦੇ ਸਕੂਲਾਂ 'ਚ ਗਈਆਂ ਵੀ ਜੀ ਇੱਥੇ ਸ਼ੂਟਿੰਗ ਹੋਣ ਵਾਲੀ ਆ, ਇੱਥੇ ਬੰਬ ਚੱਲਣ ਵਾਲਾ। ਸੋ ਉਹਦੇ ਨਾਲ ਜਿਹੜੇ ਬੱਚੇ ਆ ਡਰਦੇ ਆ, ਉਹ ਸਕੂਲ ਨੂੰ ਮਾਪੇ ਸ਼ਟ ਡਾਊਨ ਡਰਦੇ ਕਰਨਾ ਆ। ਪੈਂਦਾ ਹੈ। ਇਹ ਪਤਾ ਨਹੀਂ ਵੀ ਕਿੱਧਰ ਨੂੰ ਜਾ ਰਿਹਾ। ਸੋ ਖਾਸ ਕਰਕੇ ਬਹੁਤ ਲੋਕ ਜੋ ਬਾਹਰਲੇ ਮੁਲਕਾਂ ਤੋਂ ਇੱਥੇ ਆਏ ਆ ਸਾਡੇ ਵਰਗੇ, ਸੋ ਉਹਨਾਂ ਦੇ ਵਿੱਚ ਕਾਫੀ ਘਬਰਾਹਟ ਆ ਇਸ ਟਾਈਮ ਦੇ ਉੱਤੇ। ਜੀ ਜੀ ਬਿਲਕੁਲ, ਸਾਰੇ ਜਣੇ ਸਤਰਕ ਰਹੋ। ਇਹ ਸਾਰੀਆਂ ਚੀਜ਼ਾਂ ਦਾ ਜਿਹੜਾ ਉਹ ਤੁਹਾਨੂੰ ਵਿਸ਼ੇਸ਼ ਧਿਆਨ ਰੱਖਣ ਦੀ ਜ਼ਰੂਰਤ ਹੈ।